ਦਿਲਚਸਪ ਹੋਏ ਮਾਣਹਾਨੀ ਕੇਸ 'ਚ ਚੀਮਾ ਪੇਸ਼ ਹੀ ਨਹੀਂ ਹੋਏ ਜੀ। ਦੇਖੋ ਇਹ ਕੇਸ ਜਿਹੜਾ ਸੀਗਾ ਉਹ ਕੀਤਾ ਸੀਗਾ ਮੋਗਾ ਦੇ ਜਿਹੜੇ ਹੈਗੇ ਨੇ ਡਾਕਟਰ ਹਰਜੋਤ ਕਮਲ ਉਹਨਾਂ ਵੱਲੋਂ ਇਹ ਕੇਸ ਦਰਜ ਕਰਾਇਆ ਗਿਆ ਸੀਗਾ। ਮਾਨਹਾਨੀ ਦਾ ਕੇਸ ਸੀਗਾ, ਵਿੱਤ ਮੰਤਰੀ ਹਰਪਾਲ ਚੀਮਾ ਖਿਲਾਫ ਇਹ ਡੈਫਾਮੇਸ਼ਨ ਦਾ ਕੇਸ ਚੱਲਦਾ ਹੈ। ਤੇ ਦਰਅਸਲ ਗੱਲ ਕੀ ਸੀਗੀ ਕਿ ਇਹ ਜਿਹੜੀ ਸੁਣਵਾਈ ਕੱਲ ਹੋਣੀ ਸੀਗੀ ਤਾਂ ਉਹਦੇ ਵਿੱਚ ਇਹ ਪਹੁੰਚੇ ਨਹੀਂ। ਹੁਣ 12 ਮਈ ਨੂੰ ਇਹ ਸੁਣਵਾਈ ਜਿਹੜੀ ਆ ਦੁਬਾਰਾ ਮੁਕਰਰ ਕੀਤੀ ਗਈ ਆ। ਗੱਲ ਇਹ ਆ ਕਿ ਦੇਖੋ ਇਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀਗੀ 10 ਜੂਨ 2020 ਜਦੋਂ ਕੋਵਿਡ ਚੱਲ ਰਿਹਾ ਸੀਗਾ। ਪ੍ਰੈਸ ਕਾਨਫਰੰਸ ਕਰਕੇ ਚੀਮਾ ਸਾਹਿਬ ਨੇ ਹਰਜੋਤ ਕਮਲ ਉੱਤੇ NH 105 ਜਿਹੜਾ B ਬਾਈਪਾਸ ਇਹਦੀ ਜ਼ਮੀਨ ਐਕਵਾਇਰ ਪ੍ਰੋਜੈਕਟ ਦੇ ਵਿੱਚ ਕੁਝ ਕਥਿਤ ਘਪਲੇਬਾਜ਼ੀ ਦਾ ਦੋਸ਼ ਲਾਇਆ ਸੀਗਾ। ਤਾਂ ਉਸ ਤੋਂ ਬਾਅਦ ਡਾਕਟਰ ਹਰਜੋਤ ਕਮਲ ਨੇ ਇਹਨਾਂ ਤੇ ਪਾ ਦਿੱਤਾ ਸੀਗਾ ਕੇਸ। ਹੁਣ ਇਹ ਕੱਲ ਆਏ ਨਹੀਂ ਹੈ ਪਰ 12 ਮਈ ਨੂੰ ਫਿਰ ਸੁਣਵਾਈ ਹੋਏਗੀ। ਪਰ ਇਹ ਕਹਾਣੀ ਦਿਲਚਸਪ ਇਸ ਕਰਕੇ ਹੋ ਗਈ ਕਿਉਂਕਿ ਚੀਮਾ ਸਾਹਿਬ ਉਦੋਂ ਵਿਰੋਧੀ ਧਿਰ ਦੇ ਆਗੂ ਸਨ ਤੇ ਅੱਜ ਕੱਲ ਚੀਮਾ ਸਾਹਿਬ ਜਿਹੜੇ ਨੇ ਉਹ ਹੈਗੇ ਨੇ ਸੱਤਾਧਾਰੀ ਧਿਰ ਦੇ ਆਗੂ ਤੇ ਆਗੂ ਵੀ ਆਗੂ ਨੰਬਰ 2। ਇਹ 2 ਨੰਬਰ ਦੇ ਆਗੂ ਸਮਝੇ ਜਾਂਦੇ ਨੇ ਸਰਕਾਰ 'ਚ। ਤਾਂ ਹੁਣ ਇਹਨਾਂ ਨੇ ਜਦੋਂ ਕਾਗਜ਼ ਪੱਤਰ ਫੋਲੇ ਆ ਤਾਂ ਇਹਦੇ ਵਿੱਚ ਇੱਕ ਹੋਰ ਹੀ ਸੱਪ ਨਿਕਲ ਆਇਆ। ਸੱਪ ਇਹ ਨਿਕਲ ਆਇਆ ਹੈ ਕਿ ਦਰਅਸਲ ਮਤਲਬ ਕਿ ਇਸੇ ਮਾਮਲੇ ਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਕਿ ਬਈ ਜਿਹੜੀ ਨੋਟੀਫਿਕੇਸ਼ਨ ਤੋਂ ਬਾਅਦ ਰਜਿਸਟਰੀਆਂ ਦੀ ਜਿਹੜੀ ਉੱਥੇ ਕਾਰਵਾਈ ਹੋਈ ਆ ਉਹ ਸ਼ੱਕ ਦੇ ਦਾਇਰੇ 'ਚ ਆ ਤੇ ਜਿਹਨੂੰ ਵਿਜੀਲੈਂਸ ਨੇ ਪਹਿਲਾਂ ਵੀ ਫੋਲਿਆ ਸੀਗਾ। ਹਾਲਾਂਕਿ ਉਹ ਰਿਪੋਰਟ ਕੋਵਿਡ ਕਰਕੇ ਕਾਂਗਰਸ ਸਰਕਾਰ ਨੇ ਦੱਬੀ ਰੱਖੀ। ਮਤਲਬ ਕਿ ਕੋਵਿਡ ਦੇ ਚੱਲਦਿਆਂ ਕਹਿ ਦਿੱਤਾ ਜੀ ਕਿ ਅੱਜ ਕਰਦੇ ਆ ਕੱਲ ਕਰਦੇ ਆ। ਤਾਂ ਇਸ ਤੋਂ ਬਾਅਦ ਹੁਣ ਜਦੋਂ ਕਾਗਜ਼ ਫੋਲੇ ਜਾ ਰਹੇ ਆ ਤਾਂ ਬਹੁਤ ਕੁਝ ਨਿਕਲ ਰਿਹਾ ਹੈ ਕਿਉਂਕਿ ਡੈਫਾਮੇਸ਼ਨ ਦਾ ਕੇਸ ਜਿਹੜਾ ਉਹ ਇੱਕ ਤਰ੍ਹਾਂ ਨਾਲ ਕਹਿ ਲਓ ਕਿ ਸਰਕਾਰ ਦੇ ਮੰਤਰੀ ਤੇ ਆ ਤੇ ਸਰਕਾਰ ਜਦੋਂ ਆਪਦੀ ਹੋਵੇ ਤਾਂ ਪਿਛਲੀ ਸਰਕਾਰ ਦੇ ਫਿਰ ਪੋਤੜੇ ਤਾਂ ਫੋਲੇ ਹੀ ਜਾਂਦੇ ਆ। ਤਾਂ ਦੱਸਦੇ ਆ ਕਿ ਜੋ ਵਿਜੀਲੈਂਸ ਦੀ ਜਾਣਕਾਰੀ ਦੇ ਮੁਤਾਬਕ ਕਿ ਧਰਮਕੋਟ ਸਬ ਡਿਵੀਜ਼ਨ ਅਧੀਨ NH 54 ਯਾਨੀ ਧਰਮਕੋਟ ਤੋਂ ਸੁਲਤਾਨਪੁਰ ਲੋਧੀ ਲਈ ਪੰਜਾਬ ਸਰਕਾਰ ਦੀ ਮਾਲਕੀ ਵਾਲੀ ਜ਼ਮੀਨ ਵਿੱਚੋਂ 1.5 ਏਕੜ ਜ਼ਮੀਨ ਦਿਲਖੁਸ਼ ਨਾਮ ਦੀ ਕਿਸੇ ਔਰਤ ਦੇ ਨਾਮ ਫਰਜ਼ੀ ਤਬਦੀਲ ਕੀਤੀ ਗਈ ਜਿਸ ਨੂੰ 2 ਕਿਸ਼ਤਾਂ 'ਚ 1 ਕਰੋੜ 65,724 ਰੁਪਏ ਦੀ ਮੁਆਵਜ਼ਾ ਰਾਸ਼ੀ ਦਿੱਤੀ ਗਈ ਹੈ। ਇਹ ਔਰਤ ਬਾਹਰੀ ਰਾਜ ਦੀ ਹੈ ਹਿਸਾਬ ਲਾ ਲਓ ਤੇ ਵੀ ਫਰਾਰ ਆ। ਮਤਲਬ ਕਿ ਜੋ ਵਿਜੀਲੈਂਸ ਦੇ ਸੂਤਰ ਇਹਨਾਂ ਮਾਮਲਿਆਂ 'ਚ ਦੱਸ ਰਹੇ ਆ ਤਾਂ ਉਸੇ ਤਰ੍ਹਾਂ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਇਹ ਵੀ ਜਿਹੜਾ ਮਸਲਾ ਹੈ ਨਾ ਇਹ ਜਿਹਦੀ ਆਪਾਂ ਗੱਲ ਕਰਦੇ ਆ NH 105 ਹੈ ਜਿਹੜਾ ਇਹਦੇ ਵਿੱਚ ਵੀ ਇਸੇ ਤਰ੍ਹਾਂ ਦੀ ਹੀ ਇੱਕ ਤਰ੍ਹਾਂ ਨਾਲ ਧਾਂਦਲੀ ਜਿਹੜੀ ਹੈ ਕਥਿਤ ਤੌਰ ਤੇ ਹੋਣ ਦਾ ਅੰਦੇਸ਼ਾ ਹੈ ਕਿਉਂਕਿ ਪ੍ਰੋਜੈਕਟ ਦਾ ਜਦੋਂ ਨੋਟੀਫਿਕੇਸ਼ਨ ਜਾਰੀ ਹੋ ਗਿਆ ਤਾਂ ਉਸ ਤੋਂ ਬਾਅਦ ਇੱਕ ਦਿਨ 'ਚ ਹੀ 57 ਰਜਿਸਟਰੀਆਂ ਹੋਣ ਤੋਂ 10 ਦਿਨ ਬਾਅਦ ਕਿਸਾਨਾਂ ਤੋਂ ਸਸਤੇ ਭਾਅ 'ਚ ਜਿਹੜੀ ਖੇਤੀ ਵਾਲੀ ਜ਼ਮੀਨ ਸੀ ਉਹ ਲੈ ਕੇ ਮਤਲਬ ਕਿ ਉਹਨਾਂ ਨੂੰ ਜਿਹੜਾ ਰੇਟ ਚੱਲ ਰਿਹਾ ਹੋਏਗਾ ਕੋਈ ਥੋੜਾ ਜਿਹਾ ਵੱਧ ਦਿਖਾ ਕੇ ਉਹ ਜ਼ਮੀਨ ਆਪਣੇ ਹੱਥਾਂ ਹੇਠ ਕਰਕੇ ਉਹਨੂੰ ਫਿਰ ਰਹਿਸ਼ੀ ਦਰਸਾ ਕੇ ਤਾਂ ਉਹਦਾ ਮੁਆਵਜ਼ਾ ਜਿਹੜਾ ਸੀਗਾ ਉਹ ਕਿਸਾਨਾਂ ਨੂੰ ਜਿਹੜਾ ਮੁਆਵਜ਼ਾ ਮਿਲਿਆ ਉਹਦੇ ਤੋਂ ਦੁੱਗਣਾ ਤਿੱਗਣਾ ਲੈ ਲਿਆ। ਆ ਹੈ ਇਸ ਹੁਣ ਮਾਮਲੇ ਦੇ ਵਿੱਚ ਨਵੀਂ ਪਰਤ ਖੁੱਲੀ ਦਾ ਭੇਤ। ਤਾਂ ਇਹਦੇ ਵਿੱਚ ਹੁਣ ਦੇਖਣਾ ਹੋਏਗਾ ਅੱਗੇ ਕਿਸ ਤਰ੍ਹਾਂ ਜਾਂਚ ਵੱਧਦੀ ਆ। ਤਾਂ ਮਾਮਲਾ ਕੁਝ ਹੋਰ ਸੀ ਨਿਕਲ ਕੁਝ ਹੋਰ ਪਿਆ। ਵੈਸੇ ਇਸ ਤਰ੍ਹਾਂ ਦਾ ਘੁਟਾਲਾ ਜਿਹੜਾ ਉਹ ਅੱਗੇ ਹੁਸ਼ਿਆਰਪੁਰ ਦੇ ਵਿੱਚ ਇਸ ਤਰ੍ਹਾਂ ਵਾਪਰਿਆ ਸੀਗਾ ਲੈਂਡ ਘੁਟਾਲਾ ਤਾਂ ਉਹ ਬਿਲਕੁਲ ਇਸੇ ਹੀ ਤਰਜ਼ੇ ਅਮਲ ਦਾ ਸੀਗਾ। ਤਾਂ ਉਹਦੇ ਵਿੱਚ ਵੀ ਬਹੁਤ ਕਸੂਤੇ ਫਸ ਗਏ ਸਨ ਤਾਂ ਇੱਥੇ ਵੀ ਮਾਮਲਾ ਗੜਬੜ ਹੈ ਜੀ।